PTI की सेहत के हवाले नाल जिथे PTI तरफों एहतजाज किया जा रहा है उत्थे ही मुख्तलिफ किस्म की जिहड़ी गल्लां ने वो सामने आ रही ने और ऐसा क्या भी जा रहा है कि जी बानी PTI दे कोई बैकडोर मामला चले ने कोई पेशरफ्त ऐसी हो रही है कि उन्होंने रिलीफ मिल रहा। तो इस हवाले नाल साबिक वफाकी वज़ीर मोहम्मद अली दुरानी ने उन्होंने एक प्रोग्राम के विच कहा कि जनाब कुछ दो तो कुछ लो के उत्ते गल चल रही है हुकूमत और अपोजिशन के दरम्यान और बानी PTI को जोड़ा वे वो बाहर मुंतकिल किया जा सकता और सदर आसिफ अली जरदारी जिहड़े ने इस हवाले नाल कोशिश कर रहे हैं। नाल उन्होंने भी कहा कि जी नवाज शरीफ साहब जिहड़े ने वो भी किरदार अदा कर रहे हैं और राणा सनाउल्लाह की ड्यूटी और सियासी मामला चीज़ों देख रहे हैं। तो चोई साहब वाल चलने और उन्होंने को पूछने आ कि भी है जी मुफाहमत दी गल्लां हो रही और बैकडोर डिप्लोमेसी दी जिहड़ियां गल्लां चल रही ने किस हद तक ठीक ने? चोई साहब देखो ਜਿਹੜੀ ਇੱਕ ਗੱਲ ਨਾ ਕੁਛ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਸਪੈਕੂਲੇਸ਼ਨਸ ਔਰ ਫਿਲਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਤੇ ਇਹ ਚੀਜ਼ਾਂ ਹਰ ਦੌਰ ਦੇ ਵਿੱਚ ਇੱਕ ਇਹ ਚੀਜ਼ ਮਹਿਸੂਸ ਰਹੀਆਂ ਨੇ ਲੇਕਿਨ ਦੇਖਣੀਆਂ ਹੁੰਦੀਆਂ ਨੇ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਤੁਸੀਂ ਕਿਆ ਉਹਦੀ ਪੋਸੀਬਿਲਿਟੀ ਤੁਹਾਨੂੰ ਕੋਈ ਨਜ਼ਰ ਆ ਰਹੀ ਹੁੰਦੀ ਹੈ ਜਿਵੇਂ ਹੁਣ ਅੱਜ ਕੱਲ੍ਹ ਫਿਰ ਕੋਈ ਕੌਮੀ ਹਕੂਮਤ ਦੀ ਵੀ ਵਿੱਚ ਗੱਲ ਕਰ ਰਹੇ ਨੇ ਜੀ ਕੌਮੀ ਹਕੂਮਤ ਬਣ ਰਹੀ ਹੈ ਦੇਖੋ ਤੇ ਇਹ ਗੱਲਾਂ ਕਰਨ ਵਾਸਤੇ ਹੁੰਦੀਆਂ ਨੇ ਇਹਦੇ 'ਚ ਕੁਛ ਲੰਡੇ ਦੇ ਦਾਨਿਸ਼ਵਰ ਵੀ ਹੁੰਦੇ ਨੇ ਤੇ ਕੁਛ ਲੰਡੇ ਦੇ ਸਿਆਸਤਦਾਨ ਵੀ ਹੁੰਦੇ ਨੇ ਤੇ ਬਾਜ਼ ਔਕਾਤ ਲੰਡੇ ਦੇ ਵਿੱਚੋਂ ਤੁਹਾਨੂੰ ਬ੍ਰਾਂਡਡ ਚੀਜ਼ ਅੱਛੀ ਮਿਲ ਜਾਂਦੀ ਹੈ ਤੇ ਬਾਜ਼ ਔਕਾਤ ਤੁਹਾਡੇ ਕੋਲੋਂ ਪਤਾ ਚੱਲਦਾ ਕਿ ਇਹ ਤੇ ਲੀਰਾਂ ਇਕੱਠੀਆਂ ਕੀਤੀਆਂ ਸਨ ਤੇ ਦੁਬਾਰਾ ਵੀ ਇਹਦੀ ਸਿਲਾਈ ਹੋਈ ਸੀ ਫਟਿਆ ਕੰਮ ਸਾਰਾ ਤੇ ਕੁਛ ਰਿਟਾਇਰਡ ਸਿਆਸਤਦਾਨ ਜਿਨ੍ਹਾਂ ਦੀ ਇਸ ਵੇਲੇ ਜ਼ੀਰੋ ਵੈਲਿਊ ਹੈ ਜਿੱਧਰ ਤੁਸੀਂ ਵੀ ਹੁਣ ਗੱਲ ਇਸ਼ਾਰਾ ਕੀਤਾ ਸੀ ਕਿ ਉਹ ਆਪਣੇ ਜ਼ਿੰਦਾ ਰਹਿਣ ਵਾਸਤੇ ਕੁਝ ਚੀਜ਼ਾਂ ਨੂੰ ਬਿਆਨ ਕਰਦੇ ਨੇ ਕਿ ਵੀ ਇਹ ਇਸ ਤਰ੍ਹਾਂ ਕਿਉਂਕਿ ਇਸ ਵੇਲੇ ਗੱਲ ਉਸ ਦੀ ਸਾਨੂੰ ਵਜ਼ਨ ਉਹਦਾ ਹੁੰਦਾ ਹੈ ਜਿਹੜਾ ਕੋਈ ਆਪਣੇ ਅੰਦਰ ਉਹਦੀ ਇੱਕ ਵੈਲਿਊ ਹੁੰਦੀ ਹੈ ਠੀਕ ਹੈ ਨਾ ਬਾਜ਼ ਡਾਰਕ ਹਾਰਸ ਹੁੰਦੇ ਨੇ ਨਾ ਜਿਹੜੇ ਉਹਦਾ ਵੀ ਪਤਾ ਹੁੰਦਾ ਹੈ ਕਿ ਵੀ ਇਹ ਪਾਵਰ ਕੋਰੀਡੋਰਸ ਦੇ ਅੰਦਰ ਕਿੰਨਾ ਕੁ ਇਹਦੀ ਪੈਨੀਟ੍ਰੇਸ਼ਨ ਨੇ ਕਿੰਨਾ ਕੁ ਲੋਕ ਉਹਦੇ ਅੰਦਰ ਫਿਰ ਰਹੇ ਹੁੰਦੇ ਨੇ ਉਹ ਉਹਨਾਂ ਦੇ ਇਸ਼ਾਰੇ ਕਨਾਏ ਸਮਝਦੇ ਹੁੰਦੇ ਨੇ ਕਿਸੇ ਦੌਰ 'ਚ ਤੇ ਰਹਿੰਦੇ ਸਨ ਉਹ ਤਾਂ ਕਿਸੇ ਦੌਰ ਮੈਂ ਲੰਡੇ ਦੇ ਇਸੇ ਵਾਸਤੇ ਕਹਿਣਾ ਜਿਹੜੀ ਲੰਡੇ ਚੀਜ਼ ਵਿਕਦੀ ਕਿਸੇ ਦੌਰ 'ਚ ਨਵੀਂ ਹੁੰਦੀ ਹੈ ਲੇਕਿਨ ਉਹ ਨਿਊ ਨਹੀਂ ਹੁੰਦੀ ਨਾ ਉਹ ਆਪਣੀ ਵੈਲਿਊ ਮੁਕਾ ਚੁੱਕੀ ਹੁੰਦੀ ਹੈ ਤੇ ਲਿਹਾਜ਼ਾ ਇਹ ਸਭ ਐਵੇਂ ਕਿਆਸ ਰਾਈਆਂ ਨੇ ਕਿ ਆਸਿਫ ਜ਼ਰਦਾਰੀ ਸਾਹਿਬ ਕਰ ਰਹੇ ਨੇ ਉਹਦੇ ਵਾਸਤੇ ਤੇ ਮੀਆਂ ਸਾਹਿਬ ਕਰ ਰਹੇ ਨੇ ਕਿ ਵੀ ਮੁਤਦਾਰਬ ਇਮਾਰਾਤ ਉਹਨਾਂ ਨੇ ਭੇਜਣੇ ਵੀ ਉਹਨਾਂ ਨੂੰ ਕਾਹਦੀ ਐਡੀ ਚੱਕੀ ਥੱਲੇ ਬਾਹ ਆਈ ਹੈ ਕਿ ਉਹ ਘਰ ਬੈਠੇ ਆਰਾਮ ਨਾਲ ਉਹ ਲੱਗੇ ਰਹਿਣ ਇਸ ਗੱਲ ਦੇ ਉੱਤੇ ਦੇਖੋ ਵੈਸੇ ਉਹਨਾਂ ਨੂੰ ਪਤਾ ਕੀ ਕਿਹਾ ਉਹਨਾਂ ਨੇ ਕਿਹਾ ਬੀਬੀ ਦੀ ਬਰਸੀ ਦੇ ਉੱਤੇ ਬਿਲਾਵਲ ਨੇ ਤਕਰੀਰ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਕਿਰਦਾਰ ਅਦਾ ਕਰੋ ਤੇ ਜ਼ਰਦਾਰੀ ਸਾਹਿਬ ਖਾਮੋਸ਼ੀ ਨਾਲ ਕਿਰਦਾਰ ਅਦਾ ਕਰ ਰਹੇ ਤੇ ਖਾਮੋਸ਼ ਨੇ ਨਾ ਬਸ ਉਹਨਾਂ ਦਾ ਇਹ ਕਿਰਦਾਰ ਹੈ ਹਾਂ ਵੀ ਖਾਮੋਸ਼ ਨੇ ਉਹ ਕੁਝ ਨਹੀਂ ਉਹ ਬੋਲ ਰਹੇ ਉਹਨਾਂ ਦਾ ਬਿਆਨ ਦਿੱਤਾ ਉਹਨਾਂ ਨੇ ਵੀ ਕਿਹਾ ਨਹੀਂ ਹੋ ਰਹੀ ਕਿਸੇ ਕਿਸਮ ਦੀ ਨਹੀਂ ਦੇਖੋ ਉਹ ਇਹ ਐਵੇਂ ਟਾਕ ਆਫ ਦੀ ਟਾਊਨ ਬਣਾਉਣ ਵਾਸਤੇ ਗੱਲਾਂ ਹੁੰਦੀਆਂ ਨੇ ਤੇ ਔਰ ਇਹਦੇ 'ਚ ਕੋਈ ਐਡੀ ਗੱਲ ਵੀ ਨਹੀਂ ਹੈ ਇਹ ਹੁੰਦੀਆਂ ਨੇ ਹਰ ਦੌਰ 'ਚ ਹੁੰਦੀਆਂ ਨੇ ਜਦੋਂ ਬਾਨੀ PTI ਸਨ ਉਸ ਵੇਲੇ ਵੀ ਹੁੰਦੀਆਂ ਸਨ ਤੇ ਉਸ ਤੋਂ ਪਹਿਲੇ ਜਿਸ ਵੇਲੇ ਪੀਪਲਸ ਪਾਰਟੀ ਦੀ ਹਕੂਮਤ ਸੀ ਉਸ ਵੇਲੇ ਵੀ ਹੁੰਦੀਆਂ ਸਨ ਤੇ ਅੱਜ ਵੀ ਹੁੰਦੀਆਂ ਤੁਹਾਨੂੰ ਤਾਂ ਯਾਦ ਹੋਏਗਾ ਸ਼ਾਇਦ ਕਿ ਜਿਸ ਲਈ ਅਜੇ ਗੌਰਮੈਂਟ ਬਣੀ ਵੀ ਨੂੰ ਵੀ ਅਰੇ ਮਹੀਨਾ 2 ਮਹੀਨੇ ਹੀ ਹੋਏ ਸਨ ਤੇ ਆ ਗਿਆ ਸੀ ਗੱਲ ਕਿ ਜੀ ਇਹ ਬਸ 2 ਮਹੀਨੇ ਬਾਅਦ ਨਵੇਂ ਇਲੈਕਸ਼ਨ ਆ ਜਾਣੇ ਨੇ ਤੇ ਸੈਟਅਪ ਚੇਂਜ ਹੋ ਜਾਣਾ ਤੇ ਨਵਾਂ ਨੇ ਕਿਹਾ ਸੀ ਕਿ ਪੋਸੀਬਲ ਨਹੀਂ ਹੈਗਾ ਕਿ ਜਿੰਨੀ ਮਿਹਨਤ ਹੋਈ ਹੈ ਉਹ ਮਿਹਨਤ ਆਪਣੀ ਜ਼ਾਇਆ ਉਹ ਹੁਣ ਇੱਕ ਸਿੰਪਲ ਜੀ ਗੱਲ ਹੈ ਜਿਹੜੀ ਪਾਲਿਸੀ ਦਾ ਇੱਕ ਤੁਸੀਂ ਇਹ ਗੱਲ ਕਰ ਲਓ ਕਿ ਬਾਨੀ PTI ਸਿਆਸਤਦਾਨਾਂ ਨਾਲ ਨੂੰ ਮੁਸਲਿਮ ਲੀਗ ਨਾਲ ਜਾਂ PTI ਦੇ ਨਾਲ ਬੈਠਣਾ ਨਹੀਂ ਚਾਹੁੰਦੇ ਠੀਕ ਹੈ ਤੁਸੀਂ ਕੱਲ ਦੀ ਪ੍ਰੈਸ ਕਾਨਫਰੰਸ ਵੀ ਸਲਮਾਨ ਸਫਦਰ ਸਾਹਿਬ ਦੀ ਔਰ ਸਲਮਾਨ ਰਾਜਾ ਸਾਹਿਬ ਦੀ ਗੱਲ ਜਦੋਂ ਤਨਕੀਦ ਕਰ ਰਹੇ ਸਨ ਤੇ ਅਲੀਮਾ ਖਾਨ ਸਾਹਿਬਾ ਨੇ ਆਹਿਸਤਾ ਜਿਹਾ ਕਿਹਾ ਕਿ ਤੁਸੀਂ ਉਹਦੇ 'ਚ ਪੀਪਲਸ ਪਾਰਟੀ ਦਾ ਨਾਮ ਵੀ ਲਿਆ ਉਹਨਾਂ ਨੇ ਪੀਪਲਸ ਪਾਰਟੀ ਦਾ ਵੀ ਨਾਮ ਲਿਆ ਜਿਸ ਇਹ ਇੱਕ ਸਿਚੁਏਸ਼ਨ ਹੋਵੇ ਇਹ ਇੱਕ ਮਾਈਂਡ ਸੈਟ ਹੋਵੇ ਅਲੀਮਾ ਸਾਹਿਬਾ ਦਾ ਵੀ ਇਮਰਾਨ ਸਾਹਿਬ ਦਾ ਵੀ ਤੇ ਤੁਸੀਂ ਦੱਸੋ ਕਿ ਉਹ ਜਿਨ੍ਹਾਂ ਦੇ ਬਾਰੇ ਦੇ ਵਿੱਚ ਇਸ ਹੱਦ ਤੱਕ ਨੈਗੇਟਿਵਿਟੀ ਮੌਜੂਦ ਹੋਵੇ ਤੇ ਕਿਆ ਉਹ ਕੋਈ ਪੋਜ਼ਿਟਿਵ ਕਿਰਦਾਰ ਕਿਉਂ ਕਰਨਗੇ ਹਰ ਚੀਜ਼ ਵਾਸਤੇ ਕੁਛ ਉਹਦੇ ਵਾਸਤੇ ਜ਼ਰੂਰੀਆਤ ਹੁੰਦੀਆਂ ਨੇ ਰਿਕੁਐਸਟਾਂ ਹੁੰਦੀਆਂ ਨੇ ਦੇਖੋ ਅਗਰ ਤੇ ਸਾਨੂੰ ਪਤਾ ਚੱਲਦਾ ਹੈ ਕਿ ਅਲੀਮਾ ਖਾਨ ਸਾਹਿਬਾ ਨੇ ਕੋਈ ਗੱਲ ਕੀਤੀ ਹੈ ਸਾਡਾ ਇਸ਼ਾਰਾ ਦਿੱਤਾ ਹੈ ਕਿ ਉਹ ਆਪਣੇ ਭਰਾ ਵਾਸਤੇ ਉਹਨਾਂ ਨੂੰ ਕੁਐਸਚਨ ਹੁੰਦਾ ਮਿਸਾਲ ਇੱਕ ਉਹਨਾਂ ਨੂੰ ਕੁਐਸਚਨ ਹੁੰਦਾ ਕਿ ਅਗਰ ਤੁਹਾਨੂੰ ਮੀਆਂ ਸਾਹਿਬ ਦੇ ਨਾਲ ਜਾਂ ਉਹਨਾਂ ਦੇ ਨਾਲ ਤੁਸੀਂ ਅਗਰ ਭਰਾ ਦੀ ਰਿਹਾਈ ਵਾਸਤੇ ਕੋਈ ਕੋਸ਼ਿਸ਼ ਕਰੋਗੇ ਉਹ ਕੋਈ ਗੱਲ ਕਰਨ ਤਾਂ ਉਹਦੇ 'ਚੋਂ ਅਸੀਂ ਕੋਈ ਅਜ਼ਿਊਮ ਕਰ ਸਕਦੇ ਹਾਂ ਚੀਜ਼ਾਂ ਕਿ ਕੋਈ ਅੱਛੀ ਬੁਰੀ ਨਿਕਲ ਸਕਦੀ ਹੈ
ਤੇ ਇੱਕ ਕੋਈ ਐਸਾ ਪੋਲੀਟੀਸ਼ੀਅਨ ਕਰੇ ਜਿਹਦੀ ਐਕਟੀਵਿਟੀ ਕੋਈ ਨਹੀਂ ਰਹੀਆਂ ਤੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਵਜ਼ਨ ਉਹ ਨਥਿੰਗ ਐਟ ਆਲ ਕਿਸੇ ਕਿਸਮ ਦੀ। ਦੇਖੋ ਨਾ 3 ਨਾਲ ਆਏ ਨੇ। ਹਾਂ, ਆਸਿਫ ਅਲੀ ਜ਼ਰਦਾਰੀ ਸਾਹਿਬ ਦਾ, ਹਾਂ, ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ, ਹਾਂ, ਤੇ ਰਾਣਾ ਸਨਾਮ ਦਾ। ਹਾਂ, ਠੀਕ ਹੈ ਕਿ ਵੀ ਇਹ ਮਾਮਲਾ ਚੱਲ, ਉਹਨਾਂ ਨੇ ਕਿਹਾ ਕਿ ਜਿਹੜੇ ਨਵਾਜ਼ ਸ਼ਰੀਫ ਦਾ ਫਾਲ ਕਿਰਦਾਰ ਅਦਾ ਕਰ ਰਹੇ ਨੇ, ਕੁਛ ਲੋ ਦੇ ਮਾਮਲਾ ਜਿਹੜੇ ਚੱਲ ਰਹੇ ਨੇ ਉਹਦੇ ਵਿੱਚ, ਤੇ ਰਾਣਾ ਸਨਾਮ ਦੀ ਡਿਊਟੀ, ਤੇ ਇਧਰੋਂ ਕੌਣ ਕਰ ਰਿਹਾ ਉਹਦਾ ਤੇ ਕਿਸੇ ਦਾ ਨਾਂ ਨਹੀਂ ਲਿਆ ਉਹਨਾਂ ਨੇ। ਇਧਰ ਇਹੋ ਹੀ ਤਾਂ ਦੇਖੋ ਨਾ ਕਿ ਕਿਹਨੇ ਕਰਨਾ, ਉਹ ਪਤਾ ਨਹੀਂ ਉਹ ਕਿਹਦੇ ਨਾਲ ਜਾ ਕੇ ਕਰਦੇ ਨੇ, ਹਵਾ 'ਚ ਬਹਿ ਕੇ ਕੰਨਾਂ ਨਾਲ ਗੱਲਾਂ ਕਰਕੇ ਦੱਸ ਦਿੰਦੇ ਹੋਣੇ ਨੇ ਇਹਨਾਂ ਨੂੰ ਕਿ ਅਸੀਂ ਕਿਰਦਾਰ ਅਦਾ ਕਰ ਰਹੇ ਹਾਂ। ਨਥਿੰਗ ਐਟ ਆਲ ਹੈ, ਪੋਸੀਬਿਲਿਟੀ ਨਹੀਂ ਹੁੰਦੀਆਂ। ਦੇਖੋ ਇਹ ਛੋਟੇ ਇਸ਼ੂਜ਼ ਨਹੀਂ ਹੈ, ਉਹਨਾਂ ਦਾ ਜਿਹੜਾ ਬਰਾਹ ਰਾਸਤ ਤੁਸੀਂ ਸੁਣੀਆਂ ਨੇ ਗੱਲਾਂ, DGISPR ਸਾਹਿਬ ਦੀਆਂ ਵੀ ਤੁਸੀਂ ਮੁਖਤਲਿਫ ਪ੍ਰੈਸ ਕਾਨਫਰੰਸਾਂ ਉਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਦੇ ਇਸ਼ਾਰੇ, ਕੋਈ ਵਾਜ਼ੇ ਗੱਲਾਂ ਉਹ ਸੁਣੀਆਂ ਨੇ। PTI ਦੇ ਅੰਦਰ ਅਸਲ ਗੁਫ਼ਤਗੂ ਦਾ ਦਾਰੋ ਮਦਾਰ ਅਗਰ ਕਿਸੇ ਕੋਲ ਹੈ ਵੇ, ਉਹ ਅਲੀਮਾ ਸਾਹਿਬਾ ਜਾਂ ਉਹਨਾਂ ਦੇ 3 ਭੈਣਾਂ ਨੇ, ਇਸ ਤੋਂ ਇਲਾਵਾ ਬਾਕੀ ਸਭ ਜ਼ੀਰੋ। ਠੀਕ ਹੈ, ਕਿਸੇ ਦੀ ਕੋਈ ਅਹਿਮੀਅਤ, ਕੋਈ ਵੈਲਿਊ ਨਹੀਂ ਹੈ। ਠੀਕ ਹੈ ਨਾ। ਅਗਰ ਕੋਈ ਕਹਿੰਦਾ ਹੈ, ਅਗਰ ਉਹ ਕੋਈ ਇਹੋ ਜਿਹਾ ਇਸ਼ਾਰਾ ਦਿੰਦੀਆਂ ਨੇ ਸਿਸਟਰ, ਕਿਉਂਕਿ ਇਮਰਾਨ ਸਾਹਿਬ ਤੇ ਬੰਦ ਨੇ, ਜਾਂ ਉਹਨਾਂ ਦੇ ਟਵਿੱਟਰ ਹੈਂਡਲ ਦੇ ਜ਼ਰੀਏ ਕੋਈ ਗੱਲ ਹੁੰਦੀ ਹੈ, ਜਿਹੜਾ ਕਿ ਅੱਜ ਕੱਲ੍ਹ ਖਾਮੋਸ਼ ਹੈ। ਇੱਥੋਂ ਵੀ ਕੋਈ ਲੋਕਾਂ ਨੇ ਆਪਣੇ ਕੋਈ ਖਿਆਲਾਤ ਦੇ ਘੋੜੇ ਦੁੜਾਏ ਨੇ ਕਿ ਉਹਨਾਂ ਦਾ ਟਵਿੱਟਰ ਖਾਮੋਸ਼ ਹੈ ਤੇ ਉਹ ਅੰਦਰ ਕੋਈ ਗੱਲ ਹੋ ਰਹੀ ਹੋਵੇ। ਉਹਨੂੰ ਇੱਕ ਯਾਦ ਰੱਖਣਾ, ਬੈਕਡੋਰ ਚੈਨਲਸ ਜਿਹੜੇ ਹੁੰਦੇ ਨੇ, ਉਹਦਾ ਮਤਲਬ ਇਹੋ ਹੀ ਹੋ ਰਿਹਾ ਕਿ ਉਹ ਸਾਨੂੰ ਨਜ਼ਰ ਨਹੀਂ ਆ ਰਹੇ, ਉਹ ਬੈਕਡੋਰ ਹੋ ਰਹੇ ਨੇ, ਉਹਦਾ ਤਾਂ ਸਾਨੂੰ ਕੋਈ ਪਤਾ ਨਹੀਂ। ਕੌਣ ਤਾਕਤਵਰ ਸ਼ਖਸੀਅਤ ਕਰ ਰਹੀਆਂ ਨੇ, ਕੌਣ ਵੱਡੇ ਲੋਕ ਨੇ ਜਿਹੜੇ ਇੱਕ ਦੂਸਰੇ ਨਾਲ ਇੰਟਰੈਕਟ ਕਰ ਰਹੇ ਨੇ, ਉਹਨਾਂ ਦਾ ਸਾਨੂੰ ਨਹੀਂ ਪਤਾ। ਔਰ ਅਗਰ ਇਹਨਾਂ ਤੋਂ ਅਸੀਂ ਡਿਨਾਈ ਨਹੀਂ ਕਰਦੇ, ਕਿਉਂਕਿ ਜਿਹੜੇ ਵੱਡੇ ਪਾਵਰ ਸਟੇਕ ਹੋਲਡਰ ਹੁੰਦੇ ਨੇ, ਪਾਵਰ ਕੋਰੀਡੋਰਸ ਦੇ ਵਿੱਚ ਫਿਰਨ ਵਾਲੇ ਲੋਕ ਹੁੰਦੇ ਨੇ, ਉਹ ਇੱਕ ਦੂਸਰੇ ਨਾਲ ਰਾਬਤਿਆਂ 'ਚ ਹੁੰਦੇ ਨੇ, ਇੱਕ ਦੂਸਰੇ ਨਾਲ ਗੁਫ਼ਤਗੂਆਂ 'ਚ ਹੁੰਦੇ ਨੇ, ਇੱਕ ਦੂਸਰੇ ਨਾਲ ਉਹਨਾਂ ਦੇ ਸਟੇਕਸ ਦਾ ਪਤਾ ਚੱਲਦਾ ਕਿ ਲੈਣਾ ਕਿ ਦੇਣਾ। ਇਹਦੇ ਵਿੱਚ ਸਿਰਫ ਸਾਡਾ ਆਪਣਾ ਸਟੇਕ ਹੋਲਡਰ ਨਹੀਂ ਹੈ, ਇਹਦੇ ਅੰਦਰ ਅਫਗਾਨਿਸਤਾਨ ਦੇ ਸਟੇਕ ਹੋਲਡਰ ਨੇ, ਇਹਦੇ 'ਚ ਈਰਾਨ ਦੇ ਸਟੇਕ ਹੋਲਡਰ ਨੇ, ਇਹਦੇ ਇੰਡੀਆ ਦੇ ਸਟੇਕ ਹੋਲਡਰ ਨੇ, ਇਹਦੇ 'ਚ ਇੰਗਲੈਂਡ ਦੇ ਵਿੱਚ ਬੈਠੇ ਲੋਕ ਸਟੇਕ ਹੋਲਡਰ ਨੇ, ਇਹਦੇ 'ਚ ਅਮਰੀਕਾ ਦੇ ਵਿੱਚ ਬੈਠੇ ਸਟੇਕ ਹੋਲਡਰ, ਖਲੀਜ ਦੇ ਵਿੱਚ ਬੈਠੇ ਲੋਕ ਸਟੇਕ ਹੋਲਡਰ ਨੇ। ਤੇ ਇਹ ਜਿਹੜੇ ਬਾਕੀ ਥੱਲੇ ਇੱਥੇ ਬੈਠੇ ਨੇ ਨਾ, ਇਹਨਾਂ ਵਿਚਾਰਿਆਂ ਦੇ ਕੋਲ ਤੇ ਕੱਖ ਵੀ ਨਹੀਂ ਹੈ। ਜਿਹੜੀ ਬੁਨਿਆਦ ਉੱਤੇ ਮੈਂ ਗੱਲ ਕਰ ਰਿਹਾ ਵਾਂ ਕਿ ਜੁਨੇਦ ਅਕਬਰ ਜਾਂ KP ਦੇ ਵਜ਼ੀਰ ਆਲਾ ਜਾਂ ਇਹ ਵਿਚਾਰੇ ਤੇ ਕੁਝ ਵੀ ਨਹੀਂ ਹੈ, ਇਹਨਾਂ ਦੀ ਕੋਈ ਵੈਲਿਊ ਈਵਨ ਬਾਨੀ PTI ਸਾਹਿਬ ਦੀ ਨਜ਼ਰ ਦੇ ਵਿੱਚ ਵੀ ਔਰ ਅਲੀਮਾ ਸਾਹਿਬਾ ਦੀ ਨਜ਼ਰ ਵਿੱਚ ਤੁਸੀਂ ਦੇਖਦੇ ਨਹੀਂ। ਉਹਨਾਂ ਦਾ ਕਲਿੱਪ ਨੂੰ ਗੌਰ ਦੇ ਨਾਲ ਦੇਖੋ, ਜਿਹੜੇ ਅਫਰੀਦੀ ਸਾਹਿਬ ਨੇ KP ਦੇ ਵਜ਼ੀਰ ਆਲਾ ਔਰ ਅਲੀਮਾ ਸਾਹਿਬਾ ਕੋਲ ਖੜੀਆਂ ਨੇ। ਅਲੀਮਾ ਸਾਹਿਬਾ ਦੀਆਂ ਚਿਹਰਾ, ਉਹਨਾਂ ਦੇ ਤਾਸਰਾਤ ਤੇ ਉਹਦਾ ਚਿਹਰਾ, ਉਹ ਤੁਹਾਨੂੰ ਸਾਰੀ ਕਹਾਣੀ ਦੱਸਦਾ। ਮਤਲਬ ਬੜਾ ਤੁਸੀਂ ਡਿਟੇਲ ਉਹਨਾਂ ਦੇ ਜਿਹੜਾ ਨਾ ਚੀਜ਼ਾਂ, ਉਹ ਤੁਹਾਨੂੰ ਸਾਰੀ ਕਹਾਣੀ ਦੱਸਦਾ ਕਿ ਅਲੀਮਾ ਸਾਹਿਬਾ ਕਿਸ ਹੱਦ ਤੱਕ ਉਹ ਗੁੱਸੇ 'ਚ ਸਨ। ਉਹਨਾਂ ਦੇ ਚਿਹਰੇ ਤੋਂ ਉਹਨਾਂ ਦੇ ਬਾਰੇ ਦੇ ਵਿੱਚ ਇੱਕ ਜਿਵੇਂ ਐਲੀਨੇਸ਼ਨ ਨਹੀਂ ਹੁੰਦੀ, ਉਹ ਐਲੀਨੇਸ਼ਨ ਨਜ਼ਰ ਆ ਰਹੀ ਸੀ। ਉਹਦਾ ਮੈਸੇਜ ਨਜ਼ਰ ਇਹ ਆ ਰਿਹਾ ਸੀ ਕਿ ਜਨਾਬ ਤੁਹਾਨੂੰ ਵਜ਼ੀਰ ਆਲਾ ਬਣਾਇਆ ਸੀ, ਤੁਸੀਂ ਕਿਹਾ ਸੀ ਕਿ ਮੈਂ ਲੋਕਾਂ ਨੂੰ ਬਾਹਰ ਕੱਢਣਾ ਹੈ, ਮੈਂ ਕਿਹਾ ਸੀ KP ਬੰਦ ਕਰਨਾ ਹੈ, ਮੈਂ ਸਟਰੀਟ ਮੂਵਮੈਂਟ ਚਲਾਣੀ ਹੈ, ਤੁਹਾਨੂੰ ਵਜ਼ੀਰ ਆਲਾ ਇਸ ਵਾਸਤੇ ਬਣਾਇਆ ਸੀ, ਤੁਹਾਨੂੰ ਇਸ ਵਾਸਤੇ ਵਜ਼ੀਰ ਆਲਾ ਨਹੀਂ ਸੀ ਬਣਾਇਆ ਕਿ ਤੁਸੀਂ ਜਾ ਕੇ ਤੇ ਕੋਰ ਕਮਾਂਡਰਸ ਨਾਲ ਬੈਠੋ, ਜਾਂ ਕਿ ਇਹ ਇੱਕ ਖਾਮੋਸ਼ ਉਹਨਾਂ ਦੇ ਚਿਹਰੇ ਤੋਂ ਮੈਨੂੰ ਮੈਸੇਜ ਨਜ਼ਰ ਆ ਰਿਹਾ ਸੀ ਜਿਹੜਾ, ਔਰ ਉਹ ਵਸੂਲ ਕਰ ਰਹੇ ਸਨ ਮੈਸੇਜ। KP ਵਜ਼ੀਰ ਆਲਾ ਨੂੰ ਅੰਦਾਜ਼ਾ ਸੀ ਕਿ ਇਹ ਮੇਰੇ ਨਾਲ ਜਿਹੜੀ ਹੈ ਬੇਰੁਖੀ ਦਾ ਇੱਕ ਇਸ ਵੇਲੇ ਇਹ ਤਾਸਰ ਹੈ, ਕਿਉਂ ਹੈ, ਉਹ ਬਹੁਤ ਕੋਸ਼ਿਸ਼ ਕਰ ਰਿਹਾ ਸੀ ਗੱਲ, ਲੇਕਿਨ ਗੱਲਾਂ ਨਾਲ ਇਹ ਮਸਲਾ ਨਹੀਂ ਹੋਣਾ। ਔਰ ਜਿਹੜਾ ਡਿਮਾਂਡ, ਇਹੋ ਹੀ ਮੈਂ ਗੱਲ ਕਰਾਂ ਕਿ ਜਿਹੜੀ ਡਿਮਾਂਡ ਜਾਂ ਖੁਆਹਿਸ਼ ਅਲੀਮਾ ਸਾਹਿਬਾ ਜਾਂ ਬਾਨੀ PTI ਜਾਂ ਜਿਹੜਾ ਉਹਨਾਂ ਦਾ ਕੋਰ ਗਰੁੱਪ ਹੈ ਉਹ ਉਹਨਾਂ ਦੇ ਕੋਲ ਕਰ ਰਿਹਾ, ਉਹ ਇਸ ਕਾਬਿਲ ਨਹੀਂ ਹੈਗੇ ਕਿ ਉਹ ਇਹ ਰੋਲ ਪਲੇ ਕਰ ਸਕਣ। ਉਹ ਉਹਨਾਂ ਦੇ ਵੱਸ ਤੋਂ ਬਹੁਤ ਉਤਲੇ ਦੀ ਗੇਮ ਹੈ, ਜਿਵੇਂ ਗੰਡਾਪੁਰ ਸਾਹਿਬ ਦੇ ਕੋਲ ਦੇ ਵੱਸ ਤੋਂ ਬਾਹਰ ਸੀ ਜੋ ਕਿਰਦਾਰ ਉਹ ਚਾਹੁੰਦੇ ਸਨ। ਤੇ ਇਸ ਕਿਰਦਾਰ ਦੇ ਹਵਾਲੇ ਦੇ ਨਾਲ ਮੇਰੀ ਇੱਕ ਰਾਏ ਸੀ ਕਿ ਬਾਨੀ ਸਾਹਿਬ ਔਰ ਉਹਨਾਂ ਦੇ ਜਿਹੜੇ ਇਹ ਗਰੁੱਪ ਨੇ, ਉਹ ਇਹ ਕਿਰਦਾਰ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਇਹ ਕਿਰਦਾਰ ਉਹਨਾਂ ਵਾਸਤੇ ਕੋਈ ਨਹੀਂ ਅਦਾ ਕਰ ਸਕਦਾ। ਠੀਕ, ਇਸ ਕਿਰਦਾਰ ਵਾਸਤੇ ਤੁਹਾਨੂੰ ਪੋਲੀਟੀਕਲ ਨੈਰੇਟਿਵ ਦੀ ਤਰਫ ਆਣਾ ਪਏਗਾ। ਪਰ ਇਸ ਕਿਰਦਾਰ ਤੋਂ ਮੈਨੂੰ ਯਾਦ ਆ ਗਿਆ ਕਿ 9 ਮਈ ਦਾ ਜਿਹੜਾ ਜਲਾਓ ਘਰਾਓ ਵਾਲੇ ਸੀ, ਤੇ ਅੱਜ ਲਾਹੌਰ ਦੀ ਇੰਸਦਾਦ ਦਹਿਸ਼ਤਗਰਦੀ ਦੀ ਅਦਾਲਤ ਦੀ ਸਮਾਤ ਵੀ ਹੋਈ ਹੈ, ਤੇ ਬਾਨੀ PTI ਦੀ ਜਿਹੜੀ ਸਿਸਟਰਸ ਨੇ ਤੇ ਨਾਲ ਕੁਝ ਹੋਰ ਲੀਡਰਸ, ਉਹਨਾਂ ਦੀ 3 ਅਪ੍ਰੈਲ ਤੱਕ ਜਿਹੜੀ ਜ਼ਮਾਨਤ ਹੈ ਉਹਦੀ ਮੁੱਦਤ ਵਧਾ ਦਿੱਤੀ ਗਈ ਹੈ। ਠੀਕ ਹੈ, ਤੇ ਇਹ ਵੀ ਤੇ ਇੱਕ ਤਲਵਾਰ ਲਟਕੀ ਹੈ। ਤਲਵਾਰ ਹੈ ਵੇ 9 ਮਈ, ਦੇਖੋ PTI ਦੇ ਨਾਲ ਕੁਝ ਵੀ ਨਹੀਂ ਹੈਗਾ ਸਿਵਾਏ 9 ਮਈ ਤੋਂ, ਇਹ ਮੈਂ ਤੁਹਾਨੂੰ ਦੱਸ ਦੂੰ। ਅੱਛਾ,
ਖਾਨ ਸਾਹਿਬ ਦੇ ਨਾਲ ਕੁਛ ਨਹੀਂ ਗਾ ਸਿਵਾਏ 9 ਮਈ ਤੋਂ। ਹਾਰ, ਤੋਸ਼ਾਖਾਨਾ, ਕਾਦਰ ਯੂਨੀਵਰਸਿਟੀ, ਕੋਈ ਕੇਸਿਸ ਨਹੀਂ ਹੈਗਾ, ਕੋਈ ਮਸਲਾ ਨਹੀਂ ਹੈਗਾ, ਨਾ ਉਹਨਾਂ ਵਾਸਤੇ ਪ੍ਰੋਬਲਮ ਹੈਗੀ। ਇਹ ਐਸੇ ਮਸਾਇਲ ਨੇ, ਇਹ ਐਸੇ ਕੇਸਿਸ ਨੇ ਜਿਨ੍ਹਾਂ ਦੇ ਵਿੱਚੋਂ ਨਿਕਲਿਆ ਜਾ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਉਹਨਾਂ ਦੇ ਵਾਸਤੇ ਜਿਹੜਾ ਮੇਨ ਰੋਲ ਹੈਗਾ ਉਹ 9 ਮਈ। 9 ਮਈ ਤੁਸੀਂ ਲਾ ਲਓ ਇਸ ਤਰ੍ਹਾਂ ਜਿਵੇਂ ਅਮਰੀਕਾ ਵਾਸਤੇ 9/11 ਹੈ ਨਾ। 9 ਮਈ ਪਾਕਿਸਤਾਨ ਦੀ ਅਸਕਰੀ ਕਿਆਦਤ, ਪਾਕਿਸਤਾਨ ਦੀ ਸਟੇਟ ਵਾਸਤੇ ਉਹ 9 ਮਈ। 9 ਦਾ ਫਿਰ ਹਿੰਸਾ ਬੜਾ ਖਤਰਨਾਕ ਇਹ ਬਹੁਤ ਇਹ ਜਿਹੜਾ ਇਹ ਕੰਮ ਜਿਹੜਾ ਕਰਵਾ ਦਿੱਤਾ ਗਿਆ ਪੀਟੀਆਈ ਦੇ ਹੱਥੋਂ, ਬਾਨੀ ਸਾਹਿਬ ਦੇ ਹੱਥੋਂ, ਜਿਹੜੀਆਂ ਕੁਵਤਾਂ ਨੇ ਕਰਵਾ ਦਿੱਤਾ, ਉਹ ਕੁਵਤਾਂ ਦੇ ਆਪਣੇ ਮਕਸਦ 'ਚ ਸ਼ਾਇਦ ਕਾਮਯਾਬ ਹੋਈਆਂ ਨੇ, ਲੇਕਿਨ ਉਹਨਾਂ ਨੇ ਇਹਨਾਂ ਦਾ ਸਤਿਆਨਾਸ਼ ਕਰ ਦਿੱਤਾ, ਇਹਨਾਂ ਦਾ ਮੁਕਾ ਦਿੱਤਾ। ਕਿਹੜੀਆਂ ਕੁਵਤਾਂ ਨੇ ਅਗਰ ਤੁਸੀਂ ਦੱਸਣਾ ਚਾਹੋ ਤਾਂ? ਉਹ ਕੁਵਤਾਂ ਉਹ ਨੇ ਕਿ ਜਿਹੜੀਆਂ ਚਾਹੁੰਦੀਆਂ ਸਨ ਪਾਕਿਸਤਾਨ ਦੇ ਸਟੇਟ ਨੂੰ ਵੀਕ ਕਰਨਾ, ਇੰਤਸ਼ਾਰ ਦਾ ਸ਼ਿਕਾਰ ਕਰਨਾ, ਇੰਤਸ਼ਾਰ ਦੇ ਵਿੱਚ ਉਹਨੂੰ ਬਿਲਾ ਆਖਰ ਇੱਕ ਸਟੇਟ ਨੂੰ ਕੋਲੈਪਸ ਦੀ ਨਜ਼ਰ ਜਾਣਾ। ਮੈਂ ਇਸ ਗੱਲ ਦੇ ਵਿੱਚੋਂ ਅਗਰ ਟਾਈਮ ਹੈ ਤੇ ਮੈਂ ਤੁਹਾਨੂੰ ਇਹ ਗੱਲ ਕਰ ਦੇਣਾ ਵਾਂ ਕਿ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਸਾਹਿਬ ਦੀ ਲਾਸਟ ਨਾਈਟ ਸੀ ਸਦਾਰਤ ਦੀ, ਜਦੋਂ ਸਦਰ ਸਨ, ਤੇ ਆਪਣੀ ਲਾਸਟ ਨਾਈਟ ਉਹਨਾਂ ਨੇ ਲਾਹੌਰ ਬਲਾਵਲ ਹਾਊਸ ਦੇ ਵਿੱਚ ਸੀਨੀਅਰ ਸਾਫੀਆਂ ਨੂੰ ਬੁਲਾ ਕੇ ਤੇ ਗੱਲ ਕੀਤੀ ਸੀ। ਰਾਤ ਨੂੰ 12 ਵਜੇ ਉਹਨਾਂ ਦੀ ਸਦਾਰਤ ਖਤਮ ਹੋ ਜਾਣੀ ਸੀ, ਤੇ ਉਸ ਸੀਨੀਅਰ ਸਾਫੀਆਂ ਦੇ ਵਿੱਚ ਮੈਂ ਵੀ ਉੱਥੇ ਮੌਜੂਦ ਸੀ। ਤੇ ਉਹਨਾਂ ਨੇ ਇੱਕ ਗੱਲ ਕੀਤੀ ਸੀ, ਬਹੁਤ ਸਾਰੀਆਂ ਗੱਲਾਂ ਦੇ ਵਿੱਚ ਇੱਕ ਗੱਲ ਮੈਨੂੰ ਅੱਜ ਵੀ ਯਾਦ ਹੈ। ਉਹਨਾਂ ਨੇ ਕਿਹਾ ਸੀ ਕਿ ਅਸੀਂ, ਉਹਨਾਂ ਨੂੰ ਕਿਹਾ ਸੀ ਨਾ ਕੋਈ ਆਰਓ ਦੇ ਇਲੈਕਸ਼ਨ ਨੇ, ਤੇ ਸਾਫੀਆਂ ਨੇ ਸਵਾਲ ਕੀਤਾ ਜੀ ਤੁਸੀਂ ਕਹਿੰਦੇ ਹੋ ਆਰਓ ਦੇ ਇਲੈਕਸ਼ਨ ਨੇ ਸਾਨੂੰ ਹਰਾਇਆ ਗਿਆ, ਤੇ ਤੁਸੀਂ ਕਿਉਂ ਨਹੀਂ ਬਾਹਰ ਨਿਕਲਦੇ? ਉਹ ਕਹਿੰਦੇ ਨੇ ਕਿ ਅਸੀਂ ਜੋ ਸਾਡੇ ਨਾਲ ਹੋਇਆ ਅਸੀਂ ਉਹ ਦੱਸ ਦਿੱਤਾ ਕਿ ਇਹ ਹੋਇਆ, ਲੇਕਿਨ ਅਸੀਂ ਇਲੈਕਸ਼ਨ ਤਸਲੀਮ ਕੀਤਾ, ਅਸੀਂ ਟਕਰਾਓ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਕਿ ਉਹਨਾਂ ਕਿਹਾ ਜੀ ਕੁਝ ਕੁਵਤਾਂ ਨੇ ਪਾਕਿਸਤਾਨ ਦੇ ਅੰਦਰ ਵੀ, ਪਾਕਿਸਤਾਨ ਦੇ ਬਾਹਰ ਵੀ, ਜਿਹੜੀਆਂ ਇਸ ਮੁਲਕ ਨੂੰ ਸ਼ਾਮ ਬਣਾਉਣਾ ਚਾਹੁੰਦੀਆਂ ਨੇ। ਠੀਕ ਹੈ, ਤੇ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਆਪਣੇ ਪਾਕਿਸਤਾਨ ਨੂੰ ਸ਼ਾਮ ਨਹੀਂ ਬਣਨ ਦੇਣਾ। ਕੋਈ ਗੱਲ ਨਹੀਂ, 5 ਸਾਲ ਫੇਰ ਆ ਜਾਣਗੇ, ਹੋਰ ਅੱਗੇ ਆ ਜਾਣਗੇ, ਦੁਬਾਰਾ ਇਲੈਕਸ਼ਨ ਹੋ ਜਾਣਗੇ, ਅਸੀਂ ਆਪਣਾ ਇਤਜਾਜ ਕਰ ਦਿੱਤਾ। ਤੇ ਇਹ ਬੜੀ ਇੰਪੋਰਟੈਂਟ ਗੱਲ ਸੀ। ਪੀਟੀਆਈ ਨੂੰ ਵੀ ਇਹੋ ਰੋਲ ਪਲੇ ਕਰਨਾ ਚਾਹੀਦਾ ਸੀ, ਉਹ ਕੁਵਤਾਂ ਦੇ ਹੱਥਾਂ 'ਚ ਨਹੀਂ ਸੀ ਖੇਡਣਾ ਚਾਹੀਦਾ ਜਿਨ੍ਹਾਂ ਨੇ ਪਾਕਿਸਤਾਨ ਦੇ ਆਰਮੀ ਦੇ ਨਾਲ ਇਖਤਲਾਫ ਕਰੋ, ਉਹਨਾਂ ਦੇ ਰੋਲ ਨਾਲ ਇਖਤਲਾਫ ਕਰੋ, ਉਹਨਾਂ ਦੇ ਆਈਨੀ ਰੋਲ ਦੇ ਉੱਤੇ ਗੱਲ ਕਰੋ। ਇਹ ਜੋ ਰੋਲ ਪਲੇ ਕੀਤਾ ਇਹਨੂੰ ਡਿਫੈਂਡ ਕੋਈ ਨਹੀਂ ਕਰ ਸਕਦਾ। ਕੌਣ ਕਰੇਗਾ ਡਿਫੈਂਡ? ਇਹ ਅੱਜ ਵੀ ਸ਼ਾਇਦ ਕੋਈ ਰਸਤਾ ਨਿਕਲਦਾ ਤੇ ਇਸ ਖਤੂਤ ਉੱਤੇ ਗੱਲ ਇਹਨਾਂ ਨੂੰ ਕਰਨੀ ਚਾਹੀਦੀ, ਅਲੀਮਾ ਖਾਨ ਸਾਹਿਬਾਨ ਨੂੰ ਵੀ ਔਰ ਖਾਨ ਸਾਹਿਬ ਨੂੰ ਵੀ, ਕਿਉਂਕਿ ਇਸ ਤੋਂ ਇਲਾਵਾ ਹੋਰ ਕੋਈ ਕੇਸ ਨਹੀਂ। ਜਿਹੜੇ ਇਹਨਾਂ ਦੇ ਬਾਹਰ ਬੰਦੇ ਬੈਠੇ ਨੇ ਨਾ, ਉਹਨਾਂ ਦੇ ਬਾਰੇ 'ਚ ਸੋਚ ਲੈਣ ਕਿ ਉਹਨਾਂ ਦਾ ਕੋਈ ਸਟੇਕ ਦਾਅ ਤੇ ਨਹੀਂ ਹੈਗਾ। ਉਹ ਲੋਕ ਬਾਹਰ ਬੈਠੇ ਨੇ, ਉਹਨਾਂ ਨੂੰ ਕੁਝ ਪਤਾ ਨਹੀਂ ਹੈਗਾ, ਉਹਨਾਂ ਵਾਸਤੇ ਮੁਲਕ ਜਾਂਦਾ ਹੈ ਬਾਹਰ 'ਚ ਜਾਏ, ਮੁਲਕ ਜਾਂਦਾ ਤਬਾਹ ਹੁੰਦਾ, ਉਹ ਚਲਾ ਜਾਏ, ਤੇ ਉਹਨਾਂ ਦੀਆਂ ਗੱਲਾਂ ਨੂੰ ਛੱਡੋ ਔਰ ਆਪਣੇ ਮਾਮਲਾਤ ਨੂੰ ਤੁਸੀਂ ਬੈਠੋ ਤੇ ਉਹਦੇ ਤੇ ਗੌਰ ਕਰੋ। ਇਸ ਤੋਂ ਨਿਕਲੋਗੇ ਤੇ ਤੁਸੀਂ ਸਿਆਸਤ ਕਰੋਗੇ, ਵਰਨਾ ਤੁਸੀਂ ਸਿਆਸਤ ਨਹੀਂ ਕਰ ਸਕਦੇ।